ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਖਾਸ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ ਤੇ ਨਾਲੋਂ ਨਾਲ ਤਬਸਰੇ ਤੇ ਉਹਨਾਂ ਦੀਆਂ ਟਿੱਪਣੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤਾਂ 408 272 2500 ਡਾਇਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਤਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਸਲਾਹ ਤਾਂ 415 909 0503 ਡਾਇਲ ਕਰਕੇ ਕਰ ਸਕਦੇ ਹੋ। ਸੋ ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਮਨਜੀਤ ਸਿੰਘ ਦੀਵਾਨਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿੱਲ, ਸਿਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਿਸ, ਚਰਨੀ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਹੁਣ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ। ਜੀ ਪੰਨੂ ਸਾਹਿਬ, ਪਹਿਲੀ ਖਬਰ ਤੋਂ ਸ਼ੁਰੂਆਤ ਕਰ ਲਈਏ, ਗੱਲ ਕਰੀਏ ਰਾਜ ਸਭਾ ਸੀਟਾਂ ਦੀ। ਚੋਣ ਦੇ ਦਰਮਿਆਨ ਹਾਈ ਵੋਲਟੇਜ ਡਰਾਮਾ ਜੀ, ਕਿਉਂਕਿ ਇੱਕ ਸੀਟ ਦੇ ਉੱਤੇ ਫਾਈਟ ਸੀਗੀ ਕਿ ਰਾਜ ਸਭਾ ਦੇ ਵਿੱਚ ਜੇ ਤਾਂ ਵਿਰੋਧੀ ਧਿਰਾਂ ਅੱਪ ਜਾਂਦੀਆਂ ਨੇ ਤੇ ਮੁਸ਼ਕਲ ਜਿਹੜੀ ਸਰਕਾਰ ਵਾਸਤੇ ਬਣਨੀ ਆ, ਸਰਕਾਰ ਅੱਪ ਜਾਂਦੀ ਆ ਤੇ ਮੁਸ਼ਕਲ ਵਿਰੋਧੀ ਧਿਰਾਂ ਦੇ ਵਾਸਤੇ ਬਣਨੀ ਆ। ਬੇਸ਼ੱਕ ਬਹੁਤ ਸਾਰੇ ਥਾਵਾਂ ਦੇ ਉੱਤੇ ਸਰਬਸੰਮਤੀ ਵੀ ਹੋ ਗਈ, ਪਰ 4 ਰਾਜਾਂ ਦੇ ਵਿੱਚ ਬਹੁਤ ਟਫ ਫਾਈਟ ਰਹੀ 16 ਸੀਟਾਂ ਦੇ ਵਾਸਤੇ। ਮਹਾਰਾਸ਼ਟਰ ਦੇ ਵਿੱਚ 6, ਕਰਨਾਟਕਾ 4, ਰਾਜਸਥਾਨ 4 ਤੇ ਹਰਿਆਣੇ ਦੇ ਵਿੱਚ 2 ਸੀਟਾਂ ਦੇ ਉੱਤੇ ਵੋਟਾਂ ਪਈਆਂ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਤਰਾਜ਼ ਜਤਾਏ ਜਾਣ ਤੇ ਮਹਾਰਾਸ਼ਟਰ ਤੇ ਹਰਿਆਣੇ 'ਚ ਵੋਟਾਂ ਦੀ ਗਿਣਤੀ ਰੁਕੀ ਵੀ। ਭਾਜਪਾ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ 'ਚ 3 ਤੇ ਹਰਿਆਣੇ 'ਚ 2 ਵਿਧਾਇਕਾਂ ਨੇ ਆਪਣੀ ਵੋਟ ਸਾਰਿਆਂ ਨੂੰ ਵਿਖਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਆ ਤੇ ਇਹ ਵੋਟ ਰੱਦ ਜਿਹੜੇ ਉਹ ਕੀਤੇ ਜਾਣ। ਉੱਤਰ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਪੰਜਾਬ, ਤੇਲੰਗਾਨਾ, ਛੱਤੀਸਗੜ੍ਹ, ਉੱਤਰਾਖੰਡ ਦੇ ਵਿੱਚ 41 ਉਮੀਦਵਾਰ ਬਿਨਾਂ ਮੁਕਾਬਲਾ ਜਿਹੜਾ ਉਹ ਚੋਣ ਜਿੱਤ ਗਏ ਸੀਗੇ। ਅਸਲ ਦੇ ਵਿੱਚ ਜਿਹੜੀ ਜਿੱਥੇ ਜ਼ਿਆਦਾ ਜਿਹੜੀਆਂ ਇੱਥੇ ਡਰਾਮਾ ਰਿਹਾ ਉਹਦੇ ਵਿੱਚ ਹਰਿਆਣਾ ਤੇ ਮਹਾਰਾਸ਼ਟਰ ਤੇ ਰਾਜਸਥਾਨ ਜ਼ਿਆਦਾ ਜਿਹੜਾ ਹੋ ਰਿਹਾ। ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ ਵੋਟ ਖਾਰਜ ਕਰਨ ਦੇ ਵਾਸਤੇ ਰਾਜਨੀਤਿਕ ਦਲਾਂ ਦੀਆਂ ਗੱਡੀਆਂ ਦਿੱਲੀ ਦੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਗੇੜੇ ਕੱਢਦੀਆਂ ਰਹੀਆਂ। ਇਹ 9 ਘੰਟੇ ਤੱਕ ਡਰਾਮਾ ਜਿਹੜਾ ਸੀ ਉਹ ਚੱਲਿਆ। ਕਾਊਂਟਿੰਗ ਤੋਂ ਬਾਅਦ ਹਰਿਆਣੇ ਤੋਂ ਗਾਂਧੀ ਪਰਿਵਾਰ ਦੇ ਕਰੀਬੀ ਨੇਤਾ ਕਾਂਗਰਸ ਦੇ ਉਮੀਦਵਾਰ ਅਜੇ ਮਾਕਨ ਆਜ਼ਾਦ ਉਮੀਦਵਾਰ ਕਾਰਤਿਕ ਸ਼ਰਮਾ ਤੋਂ ਚੋਣ ਹਾਰ ਗਏ। ਰਾਜਸਥਾਨ ਦੇ ਵਿੱਚ ਕਾਂਗਰਸ ਦੇ ਵੱਲੋਂ ਕੀਤੀ ਗਈ ਘੇਰਾਬੰਦੀ ਸਫਲ ਰਹੀ। ਪਾਰਟੀ ਦੇ 3 ਕੈਂਡੀਡੇਟ ਚੋਣ ਜਿੱਤ ਗਏ। ਜੇ ਇੱਕ ਵੀ ਵੋਟ ਪਾਰਟੀ ਦੇ ਤੀਜੇ ਕੈਂਡੀਡੇਟ ਪ੍ਰਮੋਦ ਤਿਵਾਰੀ ਨੂੰ ਘੱਟ ਮਿਲਦਾ ਤਾਂ ਭਾਜਪਾ ਨੇ ਉੱਥੋਂ ਜਿੱਤ ਜਾਣਾ ਸੀਗਾ। ਰਾਜ ਸਭਾ ਚੋਣਾਂ ਦਾ ਜਿਹੜਾ ਸੀਗਾ ਉਹ ਬਿਗਲ ਵੱਜਦਿਆਂ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਸੀਗਾ। ਉਦੈਪੁਰ ਦੇ ਵਿੱਚ ਜਿੱਥੇ ਪਾਰਟੀ ਦਾ ਚਿੰਤਨ ਸ਼ਿਵਰ ਹੋਇਆ ਸੀ ਉੱਥੇ ਸਾਰੇ ਵਿਧਾਇਕਾਂ ਨੂੰ ਰੱਖਿਆ ਗਿਆ ਸੀ। ਬਸਪਾ ਤੋਂ ਕਾਂਗਰਸ ਦੇ ਵਿੱਚ ਆਏ ਵਿਧਾਇਕਾਂ ਤੇ ਆਜ਼ਾਦ ਉਮੀਦਵਾਰਾਂ ਦੇ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਖੁਦ ਮਿਲਦੇ ਰਹੇ। ਕਾਂਗਰਸ ਨੇ 4 ਸੀਟਾਂ ਚੋਂ 3 ਦੇ ਉੱਤੇ ਕੈਂਡੀਡੇਟ ਉਤਾਰੇ ਸੀਗੇ। 3 ਸੀਟ ਜਿੱਤਣ ਦੇ ਵਾਸਤੇ 123 ਵੋਟਾਂ ਦੀ ਜ਼ਰੂਰਤ ਸੀ। ਵੋਟਾਂ ਤੋਂ ਬਾਅਦ ਕਾਂਗਰਸ ਨੂੰ 126 ਵੋਟ ਮਿਲੇ। ਚੋਣਾਂ ਚ ਸੂਰਜੇਵਾਲਾ ਨੂੰ 43, ਵਸਨਿਕ ਨੂੰ 42, ਤਿਵਾੜੀ ਨੂੰ 41 ਤੇ ਘਨਸ਼ਾਮ ਤਿਵਾੜੀ ਨੂੰ 43 ਵੋਟ ਮਿਲੇ। ਆਜ਼ਾਦ ਉਮੀਦਵਾਰ ਜਿਹੜਾ ਜੀ ਗਰੁੱਪ ਦਾ ਹੈਗਾ ਸੁਭਾਸ਼ ਚੰਦਰਾ, ਉਹਨੂੰ 30 ਵੋਟ ਮਿਲੇ।
ਤੇ ਚੰਦਰਾ ਚੋਣ ਹਾਰ ਗਿਆ। ਔਰ ਵੋਟਾਂ ਦੇ ਦੌਰਾਨ ਕਾਂਗਰਸ ਦੇ ਪੱਖ ਦੇ ਵਿੱਚ ਕ੍ਰਾਸ ਵੋਟਿੰਗ ਕਰਨ ਦੀ ਵਜ੍ਹਾ ਕਰਕੇ ਧੌਲਪੁਰ ਤੋਂ ਵਿਧਾਇਕ ਸ਼ੋਭਾ ਰਾਣੀ ਕੁਸ਼ਵਾਹਾ ਨੂੰ ਭਾਜਪਾ ਨੇ 6 ਸਾਲਾਂ ਲਈ ਸਸਪੈਂਡ ਜਿਹੜਾ ਉਹ ਕਰ ਦਿੱਤਾ। ਹਰਿਆਣੇ ਦੇ ਵਿੱਚ ਭਾਜਪਾ ਦੇ ਉਮੀਦਵਾਰ ਕ੍ਰਿਸ਼ਨ ਲਾਲ ਪਵਾਰ ਦਾ ਜਿੱਤਣਾ ਤਾਂ ਤੈਅ ਸੀਗਾ। 2:30 ਵਜੇ ਰਾਤ ਦੇ 1 ਵੋਟ ਦੇ ਰਿਜੈਕਟ ਹੋਣ ਤੋਂ ਬਾਅਦ ਆਜ਼ਾਦ ਉਮੀਦਵਾਰ ਕਾਰਤਿਕੇਯ ਸ਼ਰਮਾ ਨੂੰ ਜੇਤੂ ਐਲਾਨ ਦਿੱਤਾ ਗਿਆ। ਔਰ ਵੋਟਾਂ ਤੇ ਲੈ ਕੇ ਰਿਜ਼ਲਟ ਤੱਕ ਇਹ ਪੋਲੀਟੀਕਲ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ। ਕਾਂਗਰਸ ਦੇ ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਜਦੋਂ ਵੋਟ ਪਾ ਕੇ ਬਾਹਰ ਆਏ ਤਾਂ ਕਾਂਗਰਸੀ ਚਿਹਰਿਆਂ ਦੇ ਉੱਤੇ ਚਿੰਤਾ ਦਿਸ ਰਹੀ ਸੀ। ਉਹਨਾਂ ਨੇ ਪਾਰਟੀ ਦੇ ਏਜੰਟ ਵਿਵੇਕ ਬੰਸਲ ਨੂੰ ਵਿਖਾ ਕੇ ਆਪਣਾ ਵੋਟ ਜਿਹੜਾ ਉਹ ਪਾਇਆ। ਅਜੇ ਮਾਕਨ ਨੂੰ ਵੋਟ ਦੇਣ ਦੀ ਜਗ੍ਹਾ ਦੇ ਉੱਤੇ ਉਹਨੇ ਕ੍ਰਾਸ ਵੋਟ ਕਰ ਦਿੱਤਾ। ਇਹ ਕਿਹਾ ਜਾ ਰਿਹਾ ਕਿ ਉਹਦੀ ਮੀਟਿੰਗ ਪਹਿਲਾਂ ਰਾਹੁਲ ਗਾਂਧੀ ਦੇ ਨਾਲ ਰੱਖੀ ਗਈ ਸੀ, ਪਰ ਕਾਂਗਰਸੀਆਂ ਨੇ ਰਾਹੁਲ ਗਾਂਧੀ ਨੂੰ ਦਮਾ ਘਟਾਓ ਕੁਝ ਹੋਰ ਦੱਸਤਾ ਵੀ ਪਰਵਾਹ ਨਾ ਕਰੋ, ਇੱਕ ਵੋਟ ਦੀ ਆਪਾਂ ਜਿੱਤੇ ਪਏ ਆ, ਕੁਲਦੀਪ ਬਿਸ਼ਨੋਈ ਦੇ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਆ, ਉਹਨਾਂ ਨੇ ਇਹ ਕਹਿਤਾ। ਤੇ ਕੁਲਦੀਪ ਬਿਸ਼ਨੋਈ ਨੇ ਫਿਰ ਕ੍ਰਾਸ ਵੋਟ ਜਿਹੜੀ ਸੀ ਉਹ ਕਰ ਦਿੱਤੀ। ਉਹਦੇ ਨਾਲ ਅਜੇ ਮਾਕਨ ਜਿਹੜਾ ਉਹ ਚੋਣ ਰਾਜ ਸਭਾ ਦੀ ਹਾਰ ਗਿਆ। ਜੀ ਪਨੂ ਸਾਹਿਬ, ਅਗਲੀ ਗੱਲ ਕਰੀਏ ਨੂਪੁਰ ਸ਼ਰਮਾ ਤੇ ਨਾਲੋਂ ਨਾਲ ਨਵੀਨ ਜਿੰਦਲ ਨੇ ਜਿਹੜੀ ਟਿੱਪਣੀਆਂ ਕੀਤੀਆਂ, ਉਹ ਗੱਲਾਂ ਕਿਤੇ ਰੁਕ ਨਹੀਂ ਰਹੀਆਂ, ਵਿਵਾਦ ਹੋਰ ਭਖਦਾ ਜਾ ਰਿਹਾ। ਹੁਣ ਤਾਂ ਜਿਹੜੇ ਰੋਸ ਮੁਜ਼ਾਹਰੇ ਆ ਪਨੂ ਸਾਹਿਬ, ਉਹ ਵੀ ਕੀ ਹਿੰਸਕ ਹੋਣ ਲੱਗ ਪਏ ਆ ਦੇਸ਼ ਦੇ ਵਿੱਚ? ਬਿਲਕੁਲ ਜੀ, ਹਿੰਸਕ ਹੋਏ ਨੇ ਜੀ। ਤੋ ਐਕਚੁਅਲੀ ਕੀ ਆ ਕਿ ਜੋ ਬੀਜੋਗੇ ਉਹ ਵੱਢਣਾ ਪੈਂਦਾ ਜੀ। ਔਰ ਜੋ ਕੁਝ ਬੀਜਿਆ ਜਾ ਰਿਹਾ ਹੈ ਪਿਛਲੇ ਸਮੇਂ ਤੋਂ, ਉਹ ਹੁਣ ਤੁਸੀਂ ਕਹ ਲਓ ਕਿ ਸਾਹਮਣੇ ਫਸਲ ਜਿਹੜੀ ਆ ਉਹ ਤਿਆਰ ਹੈ ਤੇ ਕੀ ਕੁਝ ਹੋ ਸਕਦਾ। ਇੱਥੇ ਜਿਹੜਾ ਹਿੰਦੂ ਮੁਸਲਿਮ ਵਿਵਾਦ ਨੂੰ ਹਵਾ ਦਿੱਤੀ ਗਈ ਆ ਪਿਛਲੇ ਸਮੇਂ ਦੇ ਦੌਰਾਨ, ਇਹ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ। ਔਰ ਖਾਸ ਤੌਰ ਦੇ ਉੱਤੇ ਪੈਗੰਬਰ ਦੇ ਉੱਤੇ ਟਿੱਪਣੀਆਂ ਕਰਨੀਆਂ, ਉੱਥੋਂ ਬਹੁਤਾ ਕੁਝ ਨਿਕਲਿਆ ਹੋਇਆ। ਭਾਰਤੀ ਜਨਤਾ ਪਾਰਟੀ ਦੇ 2 ਮੁਅੱਤਲ ਆਗੂਆਂ ਦੇ ਵੱਲੋਂ ਕੁਝ ਦਿਨ ਪਹਿਲਾਂ ਜਿਹੜੀਆਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸੀ, ਉਹਦੇ ਰੋਸ ਦੇ ਵਜੋਂ ਦਿੱਲੀ ਦੀ ਜਾਮਾ ਮਸਜਿਦ ਸਣੇ ਕਈ ਰਾਜਾਂ ਦੇ ਵਿੱਚ ਰੋਸ ਮੁਜ਼ਾਹਰੇ ਹੋਏ। ਝਾਰਖੰਡ 'ਚ ਹੋਈ ਝੜਪ 'ਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ 'ਚ ਕਰਫਿਊ ਲਾਇਆ ਗਿਆ। ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਬੰਦ ਵਰਗੀ ਸਥਿਤੀ ਹੈ। ਜੁਮੇ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੁਜ਼ਾਹਰਾਕਾਰੀ ਜਾਮਾ ਮਸਜਿਦ ਦੇ ਬਾਹਰ ਇਕੱਠੇ ਹੋਏ। ਉਹਨਾਂ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕੁਝ ਲੋਕਾਂ ਨੇ ਤਖਤੀਆਂ ਵੀ ਹੱਥਾਂ ਦੇ ਵਿੱਚ ਜਿਹੜੀਆਂ ਉਹ ਫੜੀਆਂ। ਬੇਸ਼ੱਕ ਇਹ ਮੁਜ਼ਾਹਰਾ ਪੂਰੇ ਤਰੀਕੇ ਦੇ ਨਾਲ ਸ਼ਾਂਤਮਈ ਸੀਗਾ, ਪਰ ਕੁਝ ਥਾਵਾਂ ਦੇ ਉੱਤੇ ਜਿਹੜੀ ਆ ਉਹ ਹਿੰਸਾ ਹੋਈ ਹੈ। ਪੁਲਿਸ ਦੀ ਗੋਲੀ ਦੇ ਨਾਲ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਵੀ ਜਿਹੜੀ ਉਹ ਆ ਰਹੀ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਮੁਜ਼ਾਹਰਾਕਾਰੀਆਂ ਨੇ ਜ਼ੋਰਦਾਰ ਹੰਗਾਮਾ ਕੀਤਾ। ਹਨੂਮਾਨ ਮੰਦਿਰ ਤੱਕ ਪਥਰਾਅ ਤੇ ਹਿੰਸਾ ਹੋਈ। ਪੁਲਿਸ ਨੇ ਕਿਹਾ ਕਿ ਚੱਕ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਸੱਟਾਂ ਜਿਹੜੀਆਂ ਲੱਗੀਆਂ, ਹਵਾਈ ਫਾਇਰ ਜਿਹੜੇ ਉਹ ਕਰਨੇ ਪਏ। ਪੁਲਿਸ ਨੇ 109 ਜਾਣਿਆਂ ਨੂੰ ਗ੍ਰਿਫਤਾਰ ਕੀਤਾ। ਉਧਰ ਪ੍ਰਯਾਗਰਾਜ ਦੇ ਵਿੱਚ ਮੋਟਰਸਾਈਕਲਾਂ, ਰੇਹੜੀਆਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ। ਪੁਲਿਸ ਨੇ ਇਹਨਾਂ ਮੁਜ਼ਾਹਰਾਕਾਰੀਆਂ ਨੂੰ ਖੰਡਾਉਣ ਲਈ ਗੋਲੀਆਂ ਤੇ ਲਾਠੀ ਚਾਰਜ ਦੀ ਵਰਤੋਂ ਕਰਨੀ ਪਈ। ਬਿਜਨੌਰ, ਮੁਰਾਦਾਬਾਦ, ਰਾਮਪੁਰ ਤੇ ਲਖਨਊ ਦੇ ਵਿੱਚ ਵੀ ਰੋਸ ਮੁਜ਼ਾਹਰੇ ਹੋਏ। ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਸ ਮੁਜ਼ਾਹਰੇ ਹੋਏ। ਨਵੀਂ ਮੁੰਬਈ ਦੇ ਪਨਵੇਲ ਦੇ ਵਿੱਚ ਔਰਤਾਂ ਜਿਹੜੇ ਘੱਟੋ ਘੱਟ 3000 ਮੁਜ਼ਾਹਰਾਕਾਰੀਆਂ ਨੇ ਰੋਸ ਮਾਰਚ ਕੀਤਾ। ਇਹ ਜਿਹੜੇ ਮੁਲਕ ਦੇ ਵੱਖ-ਵੱਖ ਥਾਵਾਂ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਉਹ ਹੋਏ, ਜਿਹੜੇ ਕਿ ਬਾਅਦ ਦੇ ਵਿੱਚ ਹਿੰਸਕ ਰੂਪ ਧਾਰਨ ਕਰ ਗਏ। ਹੁਣ ਸਵਾਲ ਇਹ ਆ ਕਿ ਹਾਲ ਦੀ ਘੜੀ ਬੇਸ਼ੱਕ ਇਹ ਕਿਹਾ ਜਾ ਰਿਹਾ ਕਿ ਸਥਿਤੀ ਕਾਬੂ ਦੇ ਹੇਠ ਹੈ, ਪਰ ਮੁਸ਼ਕਲ ਜਿਹੜੀ ਇਹ ਆ ਕਿ ਜਿਹੜੇ ਅੱਗ ਲਾਊ ਲੋਕ ਨੇ ਉਹ ਟਿਕਣਗੇ ਨਹੀਂ। ਅੱਜ ਹੁਣ ਉਹ ਸੜਕਾਂ ਦੇ ਉੱਤੇ ਨਿਕਲਣਗੇ ਤੇ ਉਸ ਤੋਂ ਬਾਅਦ ਫਿਰ ਅਗਲੇ ਦੂਜੇ ਜਿਹੜੇ ਉਹਦਾ ਜਵਾਬ ਦੇਣਗੇ। ਕਿਤੇ ਨਾ ਕਿਤੇ ਦੋਨਾਂ ਫਿਰਕਿਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ
ਕਿ ਜਿਨ੍ਹਾਂ ਲੋਕਾਂ ਨੇ ਅੱਗ ਲਾਈ ਆ ਉਹ ਸੁਰੱਖਿਅਤ ਘਰਾਂ ਦੇ ਵਿੱਚ ਬੈਠੇ ਰਹਿਣਗੇ, ਉਹਨਾਂ ਨੂੰ ਕੁਝ ਨਹੀਂ ਹੋਣਾ। ਜੇ ਨੁਕਸਾਨ ਹੋਊਗਾ ਤੇ ਉਹ ਆਮ ਲੋਕਾਂ ਦਾ ਹੋਊਗਾ, ਜੇ ਨੁਕਸਾਨ ਹੋਇਆ ਜੀ ਤੇ ਉਹ ਆਮ ਲੋਕਾਂ ਦਾ ਹੋਇਆ। ਬਿਲਕੁਲ ਜੀ। ਪੰਜਾਬ ਵੱਲ ਨੂੰ ਪਰਤ ਗਏ ਪੰਨੂ ਸਾਹਿਬ, ਤਾਂ ਮੁੱਖ ਮੰਤਰੀ ਸਾਹਿਬ ਨੇ ਗੈਂਗਸਟਰ ਫੜਨ ਦੇ ਲਈ ਹੁਣ ਕੈਨੇਡਾ ਸਰਕਾਰ ਤੋਂ ਸਹਿਯੋਗ ਮੰਗਿਆ। ਦੇਖੋ, ਇਸ ਵੇਲੇ ਆਪਾਂ ਕਈ ਦਿਨਾਂ ਤੋਂ ਇਹ ਗੱਲ ਲਗਾਤਾਰ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਹੋਏ ਕਤਲ ਤੋਂ ਬਾਅਦ ਖਾਸ ਤੌਰ ਦੇ ਉੱਤੇ ਇਹ ਗੱਲ ਉੱਭਰਵੇਂ ਰੂਪ ਚ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਜਿਹੜੇ ਆ ਜੀ ਉਹ ਐਕਸਟੋਰਸ਼ਨ ਮਨੀ ਇਕੱਠੀ ਕਰਨ ਦੇ ਵਾਸਤੇ ਕੈਨੇਡਾ ਦੀ ਧਰਤੀ ਨੂੰ ਵਰਤ ਰਹੇ ਆ। ਉੱਥੋਂ ਉਹ ਫੋਨ ਕਰਕੇ ਇੱਥੇ ਧਮਕਾ ਰਹੇ ਆ ਬਿਜ਼ਨਸਮੈਨਾਂ ਨੂੰ ਜਾਂ ਸਿੰਗਰਸ ਨੂੰ, ਤੇ ਉਹਨਾਂ ਤੋਂ ਪੈਸਾ ਇਕੱਠਾ ਕਰ ਰਹੇ ਆ। ਇਸ ਸੰਬੰਧ ਦੇ ਵਿੱਚ ਜਿਹੜਾ ਉਹ ਕਈ ਗ੍ਰਿਫਤਾਰੀਆਂ ਹੋਰ ਨਵੀਆਂ ਹੋਈਆਂ ਨੇ। ਉਧਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੈਨੇਡਾ ਦੀ ਸਰਕਾਰ ਤੋਂ ਸਹਿਯੋਗ ਮੰਗਿਆ ਇਹਨਾਂ ਗੈਂਗਸਟਰਾਂ ਨੂੰ ਫੜਨ ਦੇ ਵਾਸਤੇ। ਜੀ ਜਿਹੜਾ ਗੋਲਡੀ ਬਰਾੜ ਹੈ ਉਹਦੇ ਇੰਟਰਪੋਲ ਦੇ ਵੱਲੋਂ ਜਿਹੜੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ। ਰੈੱਡ ਕਾਰਨਰ ਨੋਟਿਸ ਜਾਰੀ ਰਿੰਦਾ ਦੇ ਵਾਸਤੇ ਵੀ ਕੀਤਾ ਗਿਆ। ਉਂਝ ਵੈਸੇ ਗੋਲਡੀ ਬਰਾੜ ਦੇ ਵਾਸਤੇ ਜਿਹੜਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਇਸ ਅਜੇ ਸਿੱਧੂ ਮੂਸੇਵਾਲੇ ਵਾਲੇ ਕਤਲ ਦੇ ਮਾਮਲੇ ਦੇ ਵਿੱਚ ਨਹੀਂ ਕੀਤਾ ਗਿਆ, ਬਲਕਿ ਉਹਦੇ ਉੱਤੇ ਪਹਿਲਾਂ ਦਰਜ ਕਈ ਮਾਮਲੇ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਕੀਤਾ ਗਿਆ। ਜੀ ਉਹਦਾ ਕਾਰਨ ਜਿਹੜਾ ਟੈਕਨੀਕਲੀ ਇਹ ਆ ਕਿ ਜਿੰਨੀ ਦੇਰ ਤੱਕ ਕਿਸੇ ਕੇਸ ਦੇ ਵਿੱਚ ਚਾਰਜ ਸ਼ੀਟ ਨਹੀਂ ਦਾਇਰ ਹੁੰਦੀ ਉਨੀ ਦੇਰ ਤੱਕ ਕਿਸੇ ਵਿਅਕਤੀ ਦਾ ਰੈੱਡ ਕਾਰਨਰ ਨੋਟਿਸ ਇੰਟਰਨੈਸ਼ਨਲ ਤੌਰ ਦੇ ਉੱਤੇ ਨਹੀਂ ਜਾਰੀ ਕੀਤਾ ਜਾ ਸਕਦਾ। ਜਿਨ੍ਹਾਂ ਮਾਮਲਿਆਂ ਦੇ ਵਿੱਚ ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਉਹਨਾਂ ਮਾਮਲਿਆਂ ਦੇ ਵਿੱਚ ਚਾਰਜ ਸ਼ੀਟ ਅਦਾਲਤ ਦੇ ਵਿੱਚ ਦਾਖਲ ਹੋ ਚੁੱਕੀ ਹੋਈ ਆ, ਜਿਹੜੀ ਕਿ ਫਰੀਦਕੋਟ ਦੇ ਨਾਲ ਸੰਬੰਧਿਤ ਕੇਸ ਨੇ। ਮੁੱਖ ਮੰਤਰੀ ਹੋਰਾਂ ਨੇ ਆਪਣੀ ਰਿਹਾਇਸ਼ ਦੇ ਉੱਤੇ ਕੈਨੇਡੀਅਨ ਹਾਈ ਕਮਿਸ਼ਨਰ ਕੈਮਰੋਨ ਮਕਾਏ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਮੁੱਦਾ ਉਠਾਇਆ। ਪੰਜਾਬ ਤੇ ਕੈਨੇਡਾ ਤੇ ਗਰੋਹਾਂ ਤੇ ਗੈਂਗਸਟਰਾਂ ਦੇ ਵਾਧੇ ਦੇ ਉੱਤੇ ਉਹਨਾਂ ਨੇ ਜਿਹੜੀ ਆ ਜੀ ਇਹ ਗੱਲਬਾਤ ਉਹਨਾਂ ਦੇ ਨਾਲ ਕੀਤੀ। ਮੁੱਖ ਮੰਤਰੀ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਇਹ ਦੱਸਿਆ ਕਿ ਕੈਨੇਡਾ ਦੇ ਵਿੱਚ ਬੈਠੇ ਕੁਝ ਪੰਜਾਬੀ ਗੈਂਗਸਟਰ ਸੂਬੇ 'ਚ ਸ਼ਾਂਤੀ ਦੇ ਮਾਹੌਲ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਇਹ ਗੈਂਗਸਟਰ ਇੱਕ ਪਾਸੇ ਅਮਨ ਤੇ ਕਾਨੂੰਨ ਦੀ ਸਮੱਸਿਆ ਖੜੀ ਕਰ ਰਹੇ ਨੇ ਤੇ ਦੂਜੇ ਪਾਸੇ ਸੂਬੇ ਦੀ ਤਰੱਕੀ ਦੀ ਰਫ਼ਤਾਰ ਜਿਹੜੀ ਆ ਉਹਨੂੰ ਲੀਹਾਂ ਲਾ ਰਹੇ ਨੇ। ਜਿਹੜੇ ਕੈਨੇਡੀਅਨ ਹਾਈ ਕਮਿਸ਼ਨਰ ਨੇ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਉਹ ਕੈਨੇਡਾ ਦੀ ਸਰਕਾਰ ਤੱਕ ਪੰਜਾਬ ਸਰਕਾਰ ਦਾ ਇਹ ਸੁਨੇਹਾ ਤੁਰੰਤ ਪਹੁੰਚਾਉਣਗੇ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ, ਹੁਣ ਦੇਖਣਾ ਇਹ ਹੋਊਗਾ ਕਿ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਇਹ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਉੱਤੇ ਕੋਈ ਸ਼ਿਕੰਜਾ ਕੈਨੇਡਾ ਦੀ ਸਰਕਾਰ ਕੱਸਦੀ ਹੈ ਜਾਂ ਨਹੀਂ। ਵੈਸੇ ਇੱਕ ਚਰਚਿਤ ਜਿਹੜਾ ਗੈਂਗਸਟਰ ਹੈ ਉਹ ਜਿਸ ਜਗ੍ਹਾ ਤੋਂ ਤੁਸੀਂ ਬੋਲ ਰਹੇ ਹੋ ਉਸ ਜਗ੍ਹਾ ਦੇ ਉੱਤੇ ਗੁਰਦੁਆਰੇ ਵੇਖਿਆ ਗਿਆ ਦੱਸਿਆ ਜਾ ਰਿਹਾ ਹੈ। ਇਹਦਾ ਮਤਲਬ ਕਿ ਮੂਵ ਕਰ ਰਹੇ ਨੇ, ਉਹ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ ਮੂਵ ਕਰ ਰਹੇ ਆ। ਤੋ ਇਹ ਮੁਲਕ ਤੋਂ ਮੁਲਕ ਕਿਉਂਕਿ ਇਹ ਸਾਰਾ ਹੁੰਦਾ, ਸੂਬਾ ਡਾਇਰੈਕਟਲੀ ਤੌਰ ਦੇ ਉੱਤੇ ਕਿਸੇ ਮੁਲਕ ਦੇ ਨਾਲ ਇਸ ਕਿਸਮ ਦੇ ਕੇਸਾਂ ਦੇ ਸੰਦਰਭ ਦੇ ਵਿੱਚ ਡੀਲ ਨਹੀਂ ਕਰ ਸਕਦਾ, ਨਾ ਉਹ ਡਾਇਰੈਕਟਲੀ ਕਿਸੇ ਕਿਸਮ ਦਾ ਕੋਈ ਐਕਸ਼ਨ ਲੈਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਜਾ ਸਕਦਾ। ਹਾਂ, ਜਿਹੜੀ ਪ੍ਰਕਿਰਿਆ ਹੈ ਉਹ ਜ਼ਰੂਰ ਸ਼ੁਰੂ ਹੋ ਗਈ ਹੋਈ ਹੈ। ਜਦੋਂ 10 ਜਣੇ ਭੋਲਾ ਡਰੱਗ ਮਾਮਲੇ ਦੇ ਵਿੱਚ ਫਸੇ ਸੀਗੇ ਉਹਨਾਂ ਦੇ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਸੀ, ਅੱਜ ਤੱਕ ਕੈਨੇਡਾ ਦੀ ਸਰਕਾਰ ਨੇ ਉਸ ਮਾਮਲੇ ਦੇ ਵਿੱਚ ਇੱਕ ਡੱਕਾ ਨਹੀਂ ਤੋੜਿਆ। ਭਾਵ ਕਿ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਉਸ ਮਸਲੇ ਤੇ। ਜੇ ਕੁਝ ਕੀਤਾ ਹੁੰਦਾ ਤੇ ਘੱਟੋ ਘੱਟ ਇਹ ਕਿਹਾ ਜਾ ਸਕਦਾ ਸੀਗਾ ਕਿ ਉਹਨਾਂ ਲੋਕਾਂ ਨੂੰ ਥੋੜਾ ਬਹੁਤਾ ਡਰ ਪੈਂਦਾ ਜਿਹੜੇ ਕਿ ਕੈਨੇਡਾ ਦੇ ਵਿੱਚ ਬੈਠੇ ਨੇ ਕਿ ਇੱਥੋਂ ਸਰਕਾਰਾਂ ਵਾਪਸ ਵੀ ਲਿਜਾ ਸਕਦੀਆਂ ਨੇ। ਸ਼ਾਇਦ ਉਹ ਇਹ ਚੀਜ਼ ਸਮਝਦੇ ਨੇ, ਜਾਣਦੇ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਬਹੁਤ ਫਲੈਕਸੀਬਲ ਨੇ ਤੇ ਉਹਨਾਂ ਦਾ ਲਾਹਾ ਉਹ ਅਕਸਰ ਲੈਂਦੇ ਨੇ। ਇਸੇ ਕਰਕੇ ਕੈਨੇਡਾ ਦੀ ਜਿਹੜੀ ਧਰਤੀ ਹੈ ਉਹ ਜੁਰਮ ਕਰਨ ਵਾਲਿਆਂ ਦੇ ਵਾਸਤੇ ਇੱਕ ਸੁਰੱਖਿਅਤ ਟਿਕਾਣਾ ਬਣੀ ਪਈ ਹੈ। ਜੀ ਧਰਮਸੋਤ ਤੇ ਸਾਥੀਆਂ ਦਾ ਰਿਮਾਂਡ ਵੱਧ ਗਿਆ ਜੀ। ਜੰਗਲਾਤ ਦੇ ਅਫਸਰਾਂ ਦੇ ਵਿੱਚ ਵੀ ਹੁਣ ਖੌਫ ਜ਼ਦਾ ਹੋਏ ਪਏ ਆ ਕਈ ਜਣੇ। ਦੇਖੋ, ਇੱਕ ਤਾਂ
ਸਰਕਾਰ ਜਿਹੜਾ ਵਜ਼ੀਫਾ ਘੁਟਾਲਾ ਜੀ ਉਹਨੂੰ ਮੁੜ ਕੇ ਖੋਲੂਗੀ। ਵਿਜੀਲੈਂਸ ਆਪਣਾ ਪੂਰਾ ਧਿਆਨ ਹਾਲ ਦੀ ਘੜੀ ਜਿਹੜਾ ਜੰਗਲਾਤ ਘੁਟਾਲੇ ਤੇ ਕੇਂਦਰਿਤ ਕਰ ਰਹੀ ਹੈ। ਹਾਂਜੀ ਕਈ ਵਿਦਿਆਰਥੀ ਧਿਰਾਂ ਨੇ ਮੰਗ ਕੀਤੀ ਆ ਕਿ ਵਜ਼ੀਫੇ ਘੁਟਾਲੇ ਦੀਆਂ ਫਾਈਲਾਂ ਮੁੜ ਕੇ ਖੋਲੀਆਂ ਜਾਣ। ਹਾਲਾਂਕਿ ਧਰਮਸੋਤ ਦਾ ਗਰੁੱਪ ਤੇ ਉਹਦੇ ਦਲਾਲ ਇਹ ਗੱਲ ਕਹਿੰਦੇ ਆ, ਜਾਂ ਈਵਨ ਰਾਜਾ ਵੜਿੰਗ ਵੀ ਇਹ ਗੱਲ ਕਹਿੰਦੇ ਸੀਗੇ ਕਿ ਉਹਦੇ ਕੋਲੇ ਤਾਂ ਜਿਹੜੀ ਆ ਕਲੀਨ ਚਿੱਟ ਹੈਗੀ ਆ। ਕਲੀਨ ਚਿੱਟ ਕੈਪਟਨ ਅਮਰਿੰਦਰ ਸਿੰਘ ਦੀ ਆ। ਕੈਪਟਨ ਅਮਰਿੰਦਰ ਸਿੰਘ ਕੋਲੇ ਅਥਾਰਟੀ ਥੋੜੀ ਸੀ ਕਿ ਜਿਹਨੂੰ ਕਲੀਨ ਚਿੱਟ ਦੇ ਦਿੱਤੀ ਮੁੜ ਕੇ ਉਹਦੀ ਜਾਂਚ ਨਹੀਂ ਹੋ ਸਕਦੀ। ਇਹ ਹੁਣ ਜਿਹੜੇ ਖੈਰ ਦੇ ਦਰਖਤਾਂ ਦੀ ਕਟਾਈ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈਗੀ, ਕਿਉਂਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਵਿਜੀਲੈਂਸ ਨੇ ਖੈਰ ਦੇ ਦਰਖਤਾਂ ਦੀ ਕਟਾਈ ਦੇ ਬਾਰੇ ਸਾਰੇ ਵੇਰਵੇ ਜੰਗਲਾਤ ਮਹਿਕਮੇ ਤੋਂ ਮੰਗ ਲਿਆ। ਵਿਜੀਲੈਂਸ ਖੈਰ ਦੇ ਦਰਖਤਾਂ ਦੇ ਨਾਲ ਸੰਬੰਧਿਤ ਸਾਰਾ ਰਿਕਾਰਡ ਘੋਖੂਗਾ। ਵਿਜੀਲੈਂਸ ਦੇ ਕੋਲੇ ਮਾਮਲਾ ਸਾਹਮਣੇ ਆਇਆ ਸੀਗਾ ਕਿ ਸਾਬਕਾ ਮੰਤਰੀ ਦੇ ਵੱਲੋਂ ਖੈਰ ਦੇ ਦਰਖਤਾਂ ਦੀ ਕਟਾਈ ਦੇ ਵਿੱਚ ਰਿਸ਼ਵਤ ਲਈ ਜਾਂਦੀ ਸੀ। ਸਾਧੂ ਧਰਮਸੋਤ 500 ਰੁਪਏ ਦੇ ਵਿੱਚ ਰੁੱਖ ਵੇਚ ਦਿੰਦਾ ਸੀ। 35,000 ਰੁੱਖ ਜਿਹੜਾ ਉਹ ਵੱਢਿਆ ਗਿਆ। ਪੰਜਾਬ ਦੇ ਜੰਗਲਾਤ ਅਫਸਰਾਂ ਦੀਆਂ ਧੜਕਣਾਂ ਵੱਧ ਗਈਆਂ ਨੇ। ਵਿਜੀਲੈਂਸ ਨੇ ਜਿਹੜਾ ਮੁੱਖ ਵਣਪਾਲ ਪ੍ਰਵੀਨ ਕੁਮਾਰ ਤੇ ਸ਼ਿਵਾਲਕ ਸਰਕਲ ਦੇ ਜਿਹੜੇ ਵਿਸ਼ਾਲ ਚੌਹਾਨ ਨੂੰ ਪੁੱਛ ਪੜਤਾਲ ਲਈ ਤਲਬ ਕੀਤਾ। ਅਮਿਤ ਚੌਹਾਨ ਨਾਮ ਦਾ ਅਧਿਕਾਰੀ ਫਰਾਰ ਹੋ ਗਿਆ। ਇਹ ਪਤਾ ਲੱਗਾ ਕਿ ਕਈ ਜੰਗਲਾਤ ਅਫਸਰ ਰੂਪੋਸ਼ ਹੋ ਗਏ ਨੇ। ਬਹੁਤੇ ਜ਼ਿਲ੍ਹਾ ਜੰਗਲਾਤ ਅਫਸਰਾਂ ਨੇ ਦਫ਼ਤਰਾਂ ਦੇ ਵਿੱਚ ਹਾਜ਼ਰੀ ਘਟਾਤੀ ਹੈ। ਵਿਜੀਲੈਂਸ ਦਾ ਖੌਫ ਜੰਗਲਾਤ ਮਹਿਕਮੇ ਦੇ ਵਿੱਚ ਬਿਲਕੁਲ ਦਿਖ ਰਿਹਾ। ਜੇ ਕਦੀ ਮੁਹਾਲੀ ਤੁਸੀਂ ਗਏ ਹੋ ਤੇ ਵਿਜੀਲੈਂਸ ਦਫ਼ਤਰ ਦਾ ਜਿਹੜਾ ਮੇਨ ਦਫ਼ਤਰ ਹੈ, ਬਹੁਤ ਵੱਡੀ ਬਿਲਡਿੰਗ ਹੈ, ਉਹਦੇ ਨਾਲ ਲੱਗਵੀਂ ਵਣ ਵਿਭਾਗ ਦੀ ਬਿਲਡਿੰਗ ਹੈ। ਬਿਲਡਿੰਗਾਂ ਨਾਲ ਨੇ। ਇਹ ਕਿਹਾ ਜਾਂਦਾ ਕਿ ਜੰਗਲਾਤ ਵਾਲੀ ਬਿਲਡਿੰਗ ਦੇ ਵਿੱਚੋਂ ਵਣ ਵਿਭਾਗ ਦੀ ਜਿਹੜੀ ਬਿਲਡਿੰਗ ਹੈ ਉਹ ਬਾਰੀਆਂ ਥਾਣੀ ਬੈਠੇ ਅਫਸਰ ਝਾਤੀਆਂ ਮਾਰੀ ਜਾਂਦੇ ਆ ਵੀ ਉਧਰਲੇ ਪਾਸਿਓਂ ਕੋਈ ਤੁਰ ਤਾਂ ਨਹੀਂ ਪਿਆ। ਇਹ ਬਿਲਡਿੰਗਾਂ ਨੇੜੇ ਨੇ। ਇਸ ਵੇਲੇ ਖੌਫ ਜ਼ਰੂਰ ਜਿਹੜਾ ਉਹ ਪਿਆ ਹੋਇਆ ਇਹਨਾਂ ਦੇ ਵਿੱਚ। ਔਰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਧਰਮਸੋਤ ਨੂੰ, ਤਾਂ ਜਿਹੜੇ ਵਿਜੀਲੈਂਸ ਸੀ ਉਹਨੇ ਇਹ ਗੱਲ ਕਹੀ ਕਿ ਇਹਨੇ ਅਥਾਹ ਪ੍ਰਾਪਰਟੀ ਬਣਾਈ ਹੋਈ ਹੈ, ਉਹਦੀ ਸਾਰੀ ਦੀ ਸਾਰੀ ਜਾਂਚ ਕਰਨੀ ਹੈ, ਜਿਹਦੇ ਕਰਕੇ ਅਦਾਲਤ ਨੇ ਸਾਧੂ ਧਰਮਸੋਤ ਦਾ 3 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਤੇ ਉਹਦੇ ਦਲਾਲ 2 ਚਮਕੌਰ ਸਿੰਘ ਤੇ ਕਮਲਜੀਤ ਸਿੰਘ, ਉਹਨਾਂ ਦਾ ਵੀ 3 ਦਿਨ ਦਾ ਰਿਮਾਂਡ ਮਿਲ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਇਹਨਾਂ ਤਿੰਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦਾ। ਇਹ ਵੀ ਪਤਾ ਲੱਗਾ ਹੈ ਕਿ ਸਾਧੂ ਧਰਮਸੋਤ ਨੇ ਮੰਤਰੀ ਹੁੰਦਿਆਂ ਵਿੱਤੋਂ ਵੱਧ ਜਿਹੜੀ ਹੈ ਉਹ ਜਾਇਦਾਦ ਬਣਾਈ ਹੈ। ਜਿਹੜਾ ਇਹਦਾ OSD ਸੀਗਾ ਤੇ ਪੱਤਰਕਾਰ, ਉਹਦੇ ਰਾਹੀਂ DFO ਦੀ ਬਦਲੀ ਦੇ ਵਾਸਤੇ ਰੇਟ ਫਿਕਸ ਸੀਗੇ। 10 ਤੋਂ ਲੈ ਕੇ 20 ਲੱਖ ਰੁਪਏ ਤੱਕ, ਰੇਂਜ ਅਫਸਰ ਦੀ ਬਦਲੀ 5 ਤੋਂ 8 ਲੱਖ ਤੱਕ, ਬਲਾਕ ਅਫਸਰ ਦੀ ਤੇ ਵਨ ਗਾਰਡ ਲਈ 2 ਤੋਂ 3 ਲੱਖ ਰੁਪਏ ਦੇ ਵਿੱਚ ਰਿਸ਼ਵਤ ਲਈ ਜਾਂਦੀ ਸੀਗੀ। ਜਿਹੜਾ ਕਮਲਜੀਤ ਸਿੰਘ ਖੰਨਾ ਜਿਹੜਾ ਪੱਤਰਕਾਰ ਬਣਿਆ ਸੀ, ਉਹ ਦਰਖਤ ਵੱਢਣ ਤੇ ਵੇਚਣ ਦਾ ਕੰਮ ਵੇਖਦਾ ਸੀਗਾ। ਠੇਕੇਦਾਰ ਹਰਮਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਖੈਰ ਦੇ ਦਰਖਤਾਂ ਦੀ ਕਟਾਈ ਕਰਦਾ ਆ ਰਿਹਾ। ਪਿਛਲੇ 5 ਸਾਲਾਂ ਤੋਂ ਗੁਰਲ ਐਸੋਸੀਏਟ ਦੇ ਨਾਮ ਦੇ ਉੱਤੇ ਠੇਕੇਦਾਰੀ ਕਰ ਰਿਹਾ ਹੈ। ਇੱਕ ਸੀਜ਼ਨ ਦੇ ਵਿੱਚ ਉਹ 7000 ਖੈਰ ਦੇ ਦਰਖਤਾਂ ਨੂੰ ਵੱਢ ਦਿੰਦਾ ਹੈ, ਜਿਹਦੇ ਬਦਲੇ ਧਰਮਸੋਤ ਨੂੰ ਪਰ ਰੁੱਖ 500 ਰੁਪਈਆ ਜਿਹੜਾ ਉਹ ਮਿਲਦਾ ਸੀਗਾ। ਇਹ ਵੀ ਪਤਾ ਲੱਗਿਆ ਹੈ ਕਿ ਧਰਮਸੋਤ ਨੇ ਹਿਮਾਚਲ ਦੇ ਵਿੱਚ ਇੱਕ ਰੈਸਟੋਰਾਂ ਵਗੈਰਾ ਜਿਹੜਾ ਵੱਡਾ ਤੇ ਹੋਟਲ ਵੀ ਲਿਆ ਹੋਇਆ, ਔਰ ਉਹਨੇ ਇਹ ਜਾਇਦਾਦ ਉੱਤਰ ਪ੍ਰਦੇਸ਼ ਦੇ ਵਿੱਚ ਵੀ ਬਣਾਈ ਹੈ। ਧਰਮਸੋਤ ਦਾ ਭਰਾ ਕਹਿੰਦਾ ਸਰਕਾਰ ਨੇ ਝੂਠੇ ਕੇਸ ਦੇ ਵਿੱਚ ਉਹਨੂੰ ਫਸਾਇਆ, ਜਦੋਂ ਕਿ ਉਹ ਤੇ ਸਾਧੂ ਸੁਭਾਅ ਦਾ। ਔਰ ਵੇਖਣਾ ਜਿਹੜਾ ਦੀ ਵੱਡੀ ਗੱਲ ਹੁਣ ਇਹ ਆ ਕਿ ਜਿਹੜਾ ਸੰਗਤ ਗਿੱਲ ਦੀਆਂ ਦੂਜਾ ਜਿਹੜਾ ਕਿ ਟਰੀ ਗਾਰਡ ਦੇ ਮਾਮਲੇ ਦੇ ਵਿੱਚ ਹੀ 6 ਕਰੋੜ 40 ਲੱਖ ਦੀ ਰਿਸ਼ਵਤ ਇੱਕੋ ਸੱਟੇ ਇਕੱਠੀ ਕਰ ਗਿਆ ਸੀ, ਉਹਦੇ ਉੱਤੇ ਤਲਵਾਰ ਲਟਕ ਰਹੀ ਆ। ਉਹਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਆ। ਅਜੇ ਸੰਗਤ ਗਿੱਲ ਦੀਆਂ ਵਿਜੀਲੈਂਸ ਦੇ ਜਿਹੜਾ ਦੀ ਉਹ ਢਿੱਕੇ ਚੜਿਆ ਨਹੀਂ ਗਾ। ਸਾਧੂ ਸੰਗਤ ਦੋਨੋਂ ਜਿਹੜੇ ਨੇ ਉਹ ਇੱਕ ਵੱਡੇ ਰਿਸ਼ਵਤਖੋਰ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੇ ਨੇ। ਪਰ ਸਵਾਲ ਸਭ ਤੋਂ ਵੱਡਾ ਇਹ ਆ ਕਿ ਇਹ ਪਰਤਾਂ ਅੱਗੇ ਤੋਂ ਅੱਗੇ ਕਿੱਥੋਂ ਤੱਕ ਜਾਂਦੀਆਂ ਨੇ, ਇਹਨੂੰ ਲੈ ਕੇ ਇੱਕ ਵੱਡੀ ਖਲਬਲੀ ਜ਼ਰੂਰ ਮਚੀ ਹੋਈ ਹੈ।
ਰਣਜੀਤ ਸਾਗਰ ਜਿਹੜੀ ਝੀਲ ਹੈ ਉਹਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਪਨੂ ਸਾਹਿਬ ਵੀ ਉਹ ਝੀਲ ਹੁਣ ਸੈਰ ਸਪਾਟਾ ਵਜੋਂ ਜਿਹੜੀ ਹੈ ਵਿਕਸਿਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰੇਗੀ ਸਰਕਾਰ। ਇਹ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਇਹਦੇ ਸੰਬੰਧੀ ਜਿਹੜਾ ਜੀ ਉਹ ਲੀਕ ਲਿਆ ਹੋਇਆ, ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸੈਰ ਸਪਾਟੇ ਦੀ ਤਾਂ ਕੋਈ ਕਮੀ ਨਹੀਂ ਗੀ, ਸੈਰ ਸਪਾਟੇ ਵਾਲੀਆਂ ਥਾਵਾਂ ਦੀ। ਜੀ ਜੀ। ਇਸ ਪਾਸੇ ਵੱਲ ਧਿਆਨ ਹੀ ਕਦੀ ਨਹੀਂ ਦਿੱਤਾ ਗਿਆ। ਇੱਕ ਫਲੋਟਿੰਗ ਰੈਸਟੋਰੈਂਟ ਸਰਹੱਦ ਦੇ ਵਿੱਚ ਹੁੰਦਾ ਸੀਗਾ, ਉੱਥੇ ਫਲਾਈਓਵਰ ਬਣਿਆ, ਉਹਨੂੰ ਉਹਦੇ ਹੇਠਾਂ ਹੀ ਦੱਬਤਾ, ਉਹਦੇ ਰਾਹ ਹੀ ਬੰਦ ਕਰਤੇ ਸਾਰੇ। ਜਿਹੜੀਆਂ ਮੰਨ ਲਓ ਹਰੀਕੇ ਪੱਤਣ ਜਿਨ੍ਹਾਂ ਨੇ ਨਹਿਰਾਂ ਦੇਖੀਆਂ, ਨਹਿਰਾਂ ਦੇ ਵਿਚਾਲੇ ਇੰਨੀ ਜਗ੍ਹਾ ਹੈ ਕਿ ਉਹਨੂੰ ਜੇ ਵਿਕਸਿਤ ਕੀਤਾ ਜਾਵੇ ਤਾਂ ਸਰਕਾਰ ਬਹੁਤ ਸਾਰਾ ਮਾਲੀਆ ਇਕੱਠਾ ਕਰ ਸਕਦੀ ਆ। ਬਹੁਤ ਸਾਰੇ ਲੋਕ ਨੇ ਜਿਹੜੇ ਉਸ ਜਗ੍ਹਾ ਦੇ ਉੱਤੇ ਆਪਣੇ ਪਰਿਵਾਰਾਂ ਸਮੇਤ ਜਾ ਸਕਦੇ ਆ। ਜਦੋਂ ਤੁਸੀਂ ਦੂਜੇ ਸੂਬਿਆਂ ਵੱਲ ਨੂੰ ਜਾਂਦੇ ਹੋ ਤਾਂ ਉੱਥੇ ਤਾਂ ਉਹ ਪੰਜਾਬ ਵਰਗਾ ਕੁਝ ਵੀ ਨਹੀਂ ਹੈਗਾ। ਹਾਂ, ਇੰਨਾ ਆ ਕਿ ਉਹਨਾਂ ਨੇ ਸੈਰ ਸਪਾਟੇ ਦੇ ਵਾਸਤੇ ਜਿਹੜੀਆਂ ਵਿਕਸਿਤ ਕੀਤੀਆਂ ਥਾਵਾਂ ਨੇ ਉਹਨਾਂ ਨੂੰ ਮੇਨਟੇਨ ਬਹੁਤ ਰੱਖਿਆ ਹੋਇਆ, ਵੈਲ ਮੇਨਟੇਨ ਨੇ। ਚਾਹੇ ਤੁਸੀਂ ਰਾਜਸਥਾਨ ਦੇ ਵਿੱਚ ਚਲੇ ਜਾਓ, ਚਾਹੇ ਹਿਮਾਚਲ ਦੇ ਵਿੱਚ ਚਲੇ ਜਾਓ, ਤੇ ਚਾਹੇ ਜਿੰਨੇ ਟੂਰਿਸਟ ਪਲੇਸ ਨੇ ਉਹਨਾਂ ਥਾਵਾਂ ਦੇ ਉੱਤੇ ਚਲ ਜਾਓ। ਇੱਥੇ ਟੂਰਿਸਟ ਦੇ ਉੱਤੇ ਕੋਈ ਧਿਆਨ ਪਿਛਲੇ ਸਮੇਂ ਦੇ ਦੌਰਾਨ ਨਹੀਂ ਦਿੱਤਾ ਗਿਆ। ਕਿਉਂ? ਕਿਉਂਕਿ ਜੇਬਾਂ ਭਰਨ ਦੇ ਵਾਸਤੇ ਸਾਰੇ ਲੱਗੇ ਰਹੇ ਕਿ ਜੋ ਕੁਝ ਹੈ ਉਹ ਮੇਰਾ, ਮੈਂ ਇਕੱਠਾ ਕਰ ਲੈਣਾ। ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਇਹ ਰਾਜਨੀਤਿਕ ਲੋਕ ਤੇ ਪੁਲਿਸ ਵਾਲੇ ਸਾਰੇ ਕਾਬਜ਼ ਹੋਏ ਹੋਏ ਨੇ। ਪੰਜਾਬ ਨੂੰ ਤਾਂ ਕਿਸੇ ਹੋਰ ਨੇ ਨਹੀਂ ਜੀ, ਪੰਜਾਬੀਆਂ ਨੇ ਲੁੱਟਿਆ। ਔਰ ਇਹ ਬਦਕਿਸਮਤੀ ਰਹੀ ਪੰਜਾਬ ਦੀ ਕਿ ਇਹਦੇ ਕਹਾਉਣ ਵਾਲਿਆਂ ਨੇ ਹੀ ਇਹਦਾ ਕੱਖ ਨਹੀਂ ਛੱਡਿਆ। ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ITC ਹਸਪੀਟੈਲਿਟੀ ਹੈ, ਤਾਜ ਮਹਿੰਦਰਾ ਹੈ, ਤਾਜ ਮਹਿੰਦਰਾ ਹਾਲੀਡੇਜ਼, ਮੈਰੀਅਟ, ਹਯਾਤ, CGH, ਜਿਹੜੇ ਇਹ ਸਾਰੇ ਦੇ ਸਾਰੇ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੇ ਹਿੱਸਾ ਲਿਆ ਇਹਦੇ ਵਿੱਚ। ਔਰ ਸਰਕਾਰ ਦੇ ਵੱਲੋਂ ਸੈਰ ਸਪਾਟੇ ਦੇ ਮੰਤਵ ਦੇ ਨਾਲ ਰਣਜੀਤ ਸਾਗਰ ਜਿਹੜੀ ਝੀਲ ਹੈ ਉਹਨੂੰ ਕੌਮਾਂਤਰੀ ਪੱਧਰ ਦੇ ਸੈਰ ਸਪਾਟਾ ਕੇਂਦਰ ਦੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਜੀ। ਇਹਦੇ ਨਾ ਸਿਰਫ ਬਕਾਇਦਾ ਤੌਰ ਦੇ ਉੱਤੇ ਬਣ ਗਿਆ ਬਲਕਿ ਕੰਮ ਸ਼ੁਰੂ ਹੋ ਗਿਆ। ਔਰ ਇਹ ਪਤਾ ਲੱਗਿਆ ਕਿ ਰਣਜੀਤ ਸਾਗਰ ਝੀਲ ਨੂੰ ਜਨਤਕ ਤੇ ਨਿੱਜੀ ਭਾਈਵਾਲੀ ਭਾਵ ਕਿ ਪ੍ਰਾਈਵੇਟ ਪਾਰਟਨਰ ਜਿਹੜੇ ਨੇ ਉਹਨਾਂ ਨੂੰ ਨਾਲ ਰਲਾ ਕੇ ਲੇਟੈਸਟ ਤਰੀਕੇ ਦੇ ਨਾਲ ਸੈਰ ਸਪਾਟੇ ਦੇ ਕੇਂਦਰ ਦੇ ਵਜੋਂ ਵਿਕਸਿਤ ਕੀਤਾ ਜਾ ਰਿਹਾ। ਵਾਤਾਵਰਣ ਤੇ ਜੰਗਲਾਤ ਪੜਾਅ ਸੰਬੰਧੀ ਮਨਜ਼ੂਰੀ ਦੇ ਦਿੱਤੀ ਗਈ ਆ। ਪੰਜਾਬ ਸਰਕਾਰ ਨੇ ਇੱਕ ਜਿਹੜਾ ਸੰਮੇਲਨ ਕਰਾਇਆ ਦਿੱਲੀ ਦੇ ਵਿੱਚ ਇਨਵੈਸਟਰ ਦੇ ਵਾਸਤੇ, ਜਿੱਥੇ ਪੰਜਾਬ ਨੂੰ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ ਪ੍ਰਾਈਵੇਟ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ। ਔਰ ਇਹ ਕਿਹਾ ਗਿਆ ਕਿ ਬਹੁਤ ਸਾਰੀਆਂ ਥਾਵਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਸੈਰ ਸਪਾਟੇ ਦੇ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ। ਕਪੂਰਥਲਾ ਦੇ ਵਿੱਚ ਦਰਬਾਰ ਹਾਲ ਤੇ ਗੋਲ ਕੋਠੀ, ਸੰਗਰੂਰ ਦੇ ਵਿੱਚ ਸੰਗਰੂਰ ਕੋਠੀ, ਅੰਮ੍ਰਿਤਸਰ ਤੇ ਮੁਹਾਲੀ ਦੇ ਵਿੱਚ ਕਨਵੈਨਸ਼ਨ ਸੈਂਟਰ, ਸ਼ਾਹਪੁਰ ਕੰਢੀ ਦਾ ਕਿਲਾ ਵਗੈਰਾ ਸ਼ਾਮਲ ਹੈ। ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਇਨਵੈਸਟ ਕਰਨ ਦਾ ਸੱਦਾ ਦਿੱਤਾ ਗਿਆ। ਔਰ ਇਹ ਕਿਹਾ ਗਿਆ ਕਿ ਜਿਹੜੀ ਨਵੀਂ ਬਿਜ਼ਨਸ ਨੀਤੀ ਹੈ ਉਹਦੀ ਡਿਟੇਲ ਦਿੱਤੀ ਗਈ ਕਿ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਇੱਕੋ ਜਗ੍ਹਾ ਦੇ ਉੱਤੇ ਸਿੰਗਲ ਵਿੰਡੋ ਦੇ ਨਾਲ ਬਿਨਾਂ ਕਿਸੇ ਮੁਸ਼ਕਲ ਤੋਂ ਸਾਰੀਆਂ ਮਨਜ਼ੂਰੀਆਂ ਮਿਲ ਜਾਣਗੀਆਂ। ਔਰ ਇਨਵੈਸਟਰ ਜਿਹੜੇ ਨੇ ਉਹਨਾਂ ਨੂੰ ਖਾਸ ਰਿਆਇਤਾਂ ਦਿੱਤੀਆਂ ਜਾਣਗੀਆਂ ਜੇ ਇਹ ਸੈਰ ਸਪਾਟਾ ਜਿਹੜਾ ਉਹ ਵਿਕਸਿਤ ਹੋ ਜਾਂਦਾ। ਕਿਉਂਕਿ ਪੰਜਾਬ ਦੇ ਕੋਲੇ ਇੱਕ ਇਨਫਰਾਸਟ੍ਰਕਚਰ ਤਾਂ ਸੜਕਾਂ ਵਾਲਾ ਹੈਗਾ। ਔਰ ਦੂਸਰਾ ਜੇ ਕਿਤੇ ਇਹ ਸੈਰ ਸਪਾਟੇ ਦੇ ਤੌਰ ਦੇ ਉੱਤੇ ਸਾਰੇ ਕੰਮ ਹੋ ਜਾਂਦੇ ਆ, ਵੱਡੀਆਂ ਕੰਪਨੀਆਂ ਆ ਜਾਂਦੀਆਂ ਨੇ, ਰੈਵਨਿਊ ਜਨਰੇਟ ਹੋਣਾ ਸ਼ੁਰੂ ਹੋਊਗਾ। ਔਰ ਇਹ ਪਤਾ ਲੱਗਿਆ ਕਿ ਜਿਹੜੇ ਇੱਕ ਵੱਡੀ ਕੰਪਨੀ ਹੈ T ਸੀਰੀਜ਼, ਉਹਨੇ ਅਪਰੋਚ ਕੀਤੀ ਆ ਕਿ ਉਹ ਫਿਲਮ ਸਿਟੀ ਜਿਹੜੀ ਉਹ ਇੱਥੇ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਨੇ। ਸਰਕਾਰ ਦੇ ਵੱਲੋਂ ਉਹਨੂੰ ਚੰਗਾ ਹੁੰਗਾਰਾ ਦਿੱਤਾ ਗਿਆ। ਰੋਪੜ ਤੇ ਖਰੜ ਦੇ ਏਰੀਏ ਦੇ ਵਿੱਚ ਫਿਲਮ ਸਿਟੀ ਨੂੰ ਸਰਕਾਰ ਦੇ ਵੱਲੋਂ ਜ਼ਮੀਨ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਜੇ ਫਿਲਮ ਸਿਟੀ ਇੱਥੇ ਆਉਂਦੀ ਆ ਰੋਪੜ ਤੇ ਖਰੜ ਦੇ ਏਰੀਏ ਦੇ ਵਿੱਚ। ਕਿਉਂਕਿ ਇਹ ਕਿਹਾ ਜਾਂਦਾ ਕਿ ਬੰਬੇ ਦੇ ਵਿੱਚੋਂ ਬਹੁਤ ਸਾਰੀਆਂ ਕੰਪਨੀਆਂ ਨੇ ਉਹ ਭੀੜ ਭੜੱਕਾ, ਮਹਿੰਗੀਆਂ ਥਾਵਾਂ, ਪੋਲਿਊਸ਼ਨ ਦੀ ਵਜ੍ਹਾ ਕਰਕੇ ਉੱਥੋਂ ਨਿਕਲਣਾ ਚਾਹੁੰਦੀਆਂ ਨੇ। ਇਹਦੇ ਨਾਲ ਜਿਹੜਾ ਬਿਨਾਂ ਕਿਸੇ ਸ਼ੱਕ ਦੇ ਰੈਵਨਿਊ ਵਧੂਗਾ। ਔਰ ਇਹਦੇ ਨਾਲ ਜਿਹੜੇ ਮੁਹਾਲੀ ਦਾ 에ਅਰਪੋਰਟ ਹੈ
ਉਹ ਬਿਜ਼ੀ 에ਅਰਪੋਰਟ ਬਣ ਜਾਊਗਾ ਜੀ ਔਰ ਉਹਦੇ ਨਾਲ ਵੀ ਸਰਕਾਰ ਨੂੰ ਰੈਵਨਿਊ ਆਉਣ ਦੀ ਆਸ ਹੈ। ਦੇ ਇਹ ਕਿਹਾ ਜਾ ਰਿਹਾ ਕਿ 500 ਏਕੜ ਦੇ ਕਰੀਬ ਸਰਕਾਰ ਫਿਲਮ ਸਿਟੀ ਨੂੰ ਦੇ ਸਕਦੀ ਹੈ। ਜੀ ਜੇ ਫਿਲਮ ਸਿਟੀ ਨੂੰ ਇਹ ਦਿੱਤਾ ਜਾਂਦਾ ਪੈਸਾ ਤੇ ਬਿਨਾਂ ਕਿਸੇ ਸ਼ੱਕ ਦੇ ਰੈਵਨਿਊ ਦੇ ਨਾਲ ਨਾਲ ਬਹੁਤ ਸਾਰੀਆਂ ਨੌਕਰੀਆਂ ਵੀ ਪ੍ਰਾਈਵੇਟ ਖੇਤਰ ਦੇ ਵਿੱਚ ਇਸ ਏਰੀਏ ਦੇ ਵਿੱਚ ਆ ਸਕਦੀਆਂ ਨੇ, ਚਾਹੇ ਉਹ ਸੈਰ ਸਪਾਟਾ ਹੋਵੇ ਤੇ ਚਾਹੇ ਫਿਲਮ ਸਿਟੀ ਹੋਵੇ। ਜੀ ਬਿਲਕੁਲ, ਕਿਉਂ ਨਹੀਂ। ਟੂਰਿਜ਼ਮ ਨੂੰ ਜਿਹੜੇ ਲੋਕ ਦੇਸ਼ ਉਤਸ਼ਾਹਿਤ ਕਰਦੇ ਆ, ਉਹਨਾਂ ਦੀ ਇਕਨੋਮੀ ਦੇ ਵਿੱਚ ਬਹੁਤ ਫਰਕ ਪੈਂਦਾ। ਦੁਨੀਆ ਦੇ ਬਹੁਤ ਮੁਲਕਾਂ ਨੇ ਟੂਰਿਜ਼ਮ ਦੇ ਵਿੱਚੋਂ ਤਰੱਕੀ ਕੀਤੀ ਹੈ, ਕਈ ਤਰ੍ਹਾਂ ਦੇ ਵਿੱਤੀ ਲਾਭ ਵੀ ਖੱਟੇ ਨੇ। ਜਿਹੜੇ ਸਟੰਟਮੈਨ ਹੈ ਪਨੂ ਸਾਹਿਬ, ਫਿਲਮਾਂ ਦੇ ਵਿੱਚ ਉਹ ਕੰਮ ਕਰਨ ਦੇ ਲਈ ਸੱਦੇ ਜਾਂਦੇ ਆ, ਪਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਉਹ ਸਟੰਟ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਆ। ਦੇਖੋ ਵੈਸੇ ਕਹਾਵਤਾਂ ਤਾਂ ਬਹੁਤ ਨੇ ਜੀ, ਫਿਰ ਵੀ ਇੱਕ ਜਿਹੜੀ ਬਹੁਤ ਬੋਲਦੇ ਹੁੰਦੇ ਆ ਕਿ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ, ਉਹ ਗੱਲਾਂ ਨੇ ਜੀ। ਇਹ ਇੱਕ ਵੀਡੀਓ ਜਿਹੜੀ ਸੀਗੀ ਉਹ ਵਾਇਰਲ ਹੋ ਗਈ। ਵੀਡੀਓ ਕਿਸੇ ਹੋਰ ਦੀ ਨਹੀਂ, ਇਹ ਮੰਤਰੀ ਦੀ ਆ। ਮੰਤਰਾਲਾ ਉਹਦੇ ਕੋਲੇ ਟਰਾਂਸਪੋਰਟ ਦਾ। ਜੀ, ਟਰਾਂਸਪੋਰਟ ਮੰਤਰਾਲਾ ਮਤਲਬ ਇਹ ਕਿ ਜੇ ਤੁਸੀਂ ਸੜਕ ਦੇ ਉੱਤੇ ਚੱਲਦਿਆਂ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਦੀ ਉਲੰਘਣਾ ਕਰਦੇ ਹੋ ਤੇ ਉਹਦੇ ਵਾਸਤੇ ਤੁਹਾਨੂੰ ਫਾਈਨ ਕੀਤਾ ਜਾ ਸਕਦਾ। ਸੜਕਾਂ ਦੇ ਉੱਤੇ ਸਟੰਟ ਨਹੀਂ ਕੀਤੇ ਜਾ ਸਕਦੇ। ਕੁਝ ਦਿਨ ਪਹਿਲਾਂ ਕੋਈ ਮੇਰਾ ਖਿਆਲ 7 ਜਾਂ 8 ਦਿਨ ਹੋਏ ਆ, ਮੈਂ ਉਹ ਟਵੀਟ ਵੀ ਕੀਤੀ ਸੀਗੀ ਵੀਡੀਓ। ਸਰਹੰਦ ਪਟਿਆਲਾ ਰੋਡ ਤੇ ਜਾਂਦਿਆਂ ਇੱਕ ਵਿਅਕਤੀ ਜਿਹੜਾ ਸੀ, ਉਹਦੇ 2 ਬੱਚੇ ਸੀ, ਲੜਕੀ ਤੇ ਲੜਕਾ, ਛੋਟੇ ਬੱਚੇ 7-7 8-8 ਸਾਲ ਦੇ ਹੋਣਗੇ। ਉਹ ਦੋਨੋਂ ਜਿਹੜੇ ਸਨਰੂਫ ਹੈ ਉਹਦੇ ਰਾਹੀਂ ਬਾਹਰ ਨਿਕਲ ਕੇ ਖੜੇ ਸੀ ਔਰ ਉਹ ਵਿਅਕਤੀ ਰੈਸ਼ ਡਰਾਈਵਿੰਗ ਕਰ ਰਿਹਾ ਸੀ, ਉਹਦਾ ਪਿਓ ਜੀ, ਔਰ ਉਹ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਕ੍ਰਾਸ ਕਰ ਰਿਹਾ ਸੀਗਾ। ਔਰ ਕ੍ਰਾਸ ਕਰਦਿਆਂ ਉਹ ਇਸ ਗੱਲ ਤੋਂ ਅਣਜਾਣ ਸੀਗਾ ਜੀ ਕਿ ਇਹ ਜਿਹੜੀ ਵੀਡੀਓ ਆ, ਮਤਲਬ ਕਿ ਇਹ ਜੋ ਕੁਝ ਉਹ ਕਰ ਰਿਹਾ ਇਹ ਬੱਚਿਆਂ ਦੇ ਵਾਸਤੇ ਕਿੰਨੀ ਹਾਰਮਫੁਲ ਹੋ ਸਕਦੀ ਹੈ। ਚਲੋ ਉਹ ਤਾਂ ਇੱਕ ਆਮ ਆਰਡੀਨਰੀ ਪਰਸਨ ਸੀ, ਉਹਨੂੰ ਨਹੀਂ ਪਤਾ। ਜਦੋਂ ਤੁਸੀਂ ਕਿਸੇ ਅਹੁਦੇ ਦੇ ਉੱਤੇ ਬੈਠੇ ਹੋ ਫਿਰ ਤੁਹਾਡੀ ਜ਼ਿੰਮੇਵਾਰੀ, ਤੁਹਾਡੀ ਡਿਊਟੀ ਦੁੱਗਣੀ ਹੋ ਜਾਂਦੀ ਆ। ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਹੈ ਜੀ। ਲਾਲਜੀਤ ਭੁੱਲਰ ਜਿਹੜਾ ਸਨਰੂਫ ਹੈ ਉਹਦੇ ਵਿੱਚੋਂ ਨਿਕਲ ਕੇ ਉੱਤੇ ਬੈਠੇ ਨੇ। 2 ਜਿਹੜੇ ਸੁਰੱਖਿਆ ਗਾਰਡ ਨੇ ਉਹਨਾਂ ਦੇ, ਉਹ ਦੋਨੋਂ ਵਿੰਡੋ ਦੇ ਵਿੱਚੋਂ ਬਾਹਰ ਨਿਕਲੇ ਹੋਏ ਨੇ, ਨਿਕਲ ਕੇ ਉਹਦੀ ਰਾਖੀ ਕਰ ਰਹੇ ਨੇ। ਪਤਾ ਨਹੀਂ ਰਾਖੀ ਕਾਹਦੀ ਚੀਜ਼ ਦੀ ਕਰ ਰਹੇ ਆ। ਜੇ ਬਾਰੀ ਜਿਹੜੀ ਆ ਉਹ ਖੁੱਲ ਜੇ, ਉਹਦਾ ਲੌਕ ਟੁੱਟ ਜੇ ਤੇ ਜਿਹੜੇ ਸੁਰੱਖਿਆ ਵਾਲੇ ਨੇ ਉਹ ਜਾਨੋਂ ਹੱਥ ਧੋ ਬਹਿਣ। ਜੇ ਕੋਈ ਚੀਜ਼ ਅੱਗੇ ਆ ਗਈ, ਕਿਉਂਕਿ ਜੇ ਤੁਸੀਂ ਉਹਦੀ ਸਪੀਡ ਦੇਖੋ ਤਾਂ ਕਿਹਾ ਜਾ ਸਕਦਾ 80 ਤੋਂ 100 ਦੇ ਵਿਚਾਲੇ ਆ ਉਹ ਸਪੀਡ ਜੀ। ਇਹ ਇੰਨੀ ਸਪੀਡ ਦੇ ਉੱਤੇ ਜੇ ਔਨ ਦੀ ਸਪੌਟ ਤੁਹਾਨੂੰ ਬ੍ਰੇਕ ਮਾਰਨੀ ਪੈ ਜੇ, ਜਿਹੜਾ ਬੰਦਾ ਸਨਰੂਫ ਦੇ ਉੱਤੇ ਬੈਠਾ ਉਹ ਕਿੱਥੇ ਜਾ ਕੇ ਡਿੱਗੂਗਾ ਇਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ। ਬਿਲਕੁਲ। ਮੰਤਰੀ ਹੋਰਾਂ ਨੂੰ ਕਿੰਨੀ ਕੁ ਸੱਟ ਲੱਗ ਸਕਦੀ ਹੈ ਜਾਂ ਉਹ ਕਿੰਨੀ ਗੰਭੀਰ ਹੋ ਸਕਦੀ ਹੈ, ਸ਼ਾਇਦ ਮੰਤਰੀ ਨੇ ਨਹੀਂ ਸੋਚਿਆ। ਇਹ ਵੀਡੀਓ ਦੇ ਵਾਸਤੇ ਉਹਨਾਂ ਸਪਸ਼ਟੀਕਰਨ ਇੰਨਾ ਕੁ ਦਿੱਤਾ ਕਿ ਜਿਹੜੀ ਵੀਡੀਓ ਪੁਰਾਣੀ ਹੈ, ਜਦੋਂ ਮੈਂ ਜਿੱਤ ਕੇ ਆਇਆ ਸੀ ਉਦੋਂ ਦੀ ਹੈ, ਇਹ ਗੱਲ ਮੰਨਣ ਯੋਗ ਨਹੀਂ ਗਈ ਜੀ, ਕਿਉਂਕਿ ਉਹਦੇ ਮੂਹਰੇ 2 ਜਿਪਸੀਆਂ ਲੱਗੀਆਂ ਨੇ। ਜਦੋਂ ਚੋਣ ਲੜ ਰਹੇ ਸੀ 2 ਸੁਰੱਖਿਆ ਵਾਲੇ ਮਿਲੇ ਸੀਗੇ, ਨਾ ਕਿ 2 ਜਿਪਸੀਆਂ ਜੀ। ਬਿਲਕੁਲ। ਇਹ ਵੀਡੀਓ ਨਵੀਂ ਹੋਊਗੀ, ਕੁਝ ਦਿਨ ਪਹਿਲਾਂ ਦੀ ਹੋ ਸਕਦੀ ਹੈ ਜੀ। ਉਹ ਅਸਲ ਦੇ ਵਿੱਚ ਸ਼ੋਅ ਕੀ ਕਰਨਾ ਚਾਹੁੰਦੇ ਆ, ਇਹ ਸਭ ਤੋਂ ਵੱਡੀ ਜਿਹੜੀ ਉਹ ਗੱਲ ਹੈ ਵੀ ਇਹ ਕਰਕੇ ਸ਼ੋਅ ਕੀ ਕਰਨਾ ਚਾਹੁੰਦੇ ਆ ਜੀ ਕਿ ਉਹ ਸਟੰਟ ਕਰ ਸਕਦੇ ਆ, ਬਹੁਤ ਦਲੇਰ ਨੇ, ਉਹਨਾਂ ਦੀ ਗੱਡੀ ਕਿੰਨੀ ਭੱਜ ਸਕਦੀ ਹੈ ਤੇ ਜਿਹਨੂੰ ਉਹ ਹੱਥ ਹਿਲਾ ਰਹੇ ਆ, ਇਟ ਮੀਨਸ ਕਿ ਨਾਲ ਇੱਕ ਕੈਮਰੇ ਵਾਲਾ ਦੂਜੀ ਗੱਡੀ ਦੇ ਵਿੱਚ ਭਜਾ ਰਿਹਾ ਉਹਨੂੰ ਸ਼ੂਟ ਕਰਨ ਦੇ ਵਾਸਤੇ ਜੀ, ਜਾਂ ਉਹ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੇ ਆ ਕਿ ਜਿਹਦੇ ਵਿੱਚ ਉਹਨਾਂ ਨੂੰ ਹੀਰੋ ਵਿਖਾਇਆ ਗਿਆ ਵੀ ਉਹ ਉੱਡ ਵੀ ਸਕਦੇ ਆ, ਉੱਡੇ ਜਾ ਰਹੇ ਨੇ ਜੀ। ਵਿਰੋਧੀ ਧਿਰਾਂ ਨੇ ਘੇਰਨਾ ਸੀ, ਵਿਰੋਧੀ ਧਿਰਾਂ ਨੇ ਘੇਰ ਲਿਆ। ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਨੇ ਕਿ ਟਰਾਂਸਪੋਰਟ ਮੰਤਰੀ ਅਜਿਹੀ ਗਲਤੀ ਕਿਵੇਂ ਕਰ ਸਕਦੇ। ਸ਼ਾਇਦ ਜਿਹੜਾ ਜੀ ਇਹ ਮੂਰਖਤਾ ਕਹੀ ਜਾ ਸਕਦੀ ਹੈ। ਜੇ ਉਹ ਕਹਿੰਦੇ ਪੁਰਾਣੀ ਵੀ ਹੋਵੇ, ਉਹ ਕਹਿੰਦੇ ਹਾਂ ਠੀਕ ਹੈ, ਇਹਦੇ ਨਾਲ ਮੇਰੇ ਜਿਹੜੇ ਵੋਟਰ ਨੇ
ਉਹਨਾਂ ਨੂੰ ਲੱਗਦਾ ਕਿ ਗਲਤ ਹੋਇਆ ਤੇ ਮੈਂ ਉਹਦੀ ਮਾਫੀ ਮੰਗਦਾ, ਜੇ ਉਹਨਾਂ ਨੂੰ ਲੱਗਦਾ ਉਹ ਗਲਤ ਹੋਇਆ ਜੀ ਆਈ ਥਿੰਕ ਜੇ ਕੋਈ ਮੇਰੇ ਵਰਗਾ ਬੰਦਾ ਏਦਾਂ ਕਿਸੇ ਵੀਡੀਓ ਦੇ ਵਿੱਚ ਮੰਨ ਲਓ ਆਰਡੀਨਰੀ ਪਰਸਨ ਕੋਈ ਵੀ ਤੁਰਿਆ ਜਾਂਦਾ, ਕੋਈ ਵੀਡੀਓ ਬਣਾ ਕੇ ਤੇ ਉਹ ਵਾਇਰਲ ਹੋ ਜੇ ਤੇ ਉਹਨੂੰ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਟਰਾਂਸਪੋਰਟ ਮੰਤਰਾਲਾ ਉਹ ਕੋਈ ਫਾਈਨ ਤਾਂ ਕਰੂਗਾ ਨਾ ਉਹਨੂੰ ਲੱਭ ਕੇ। ਔਰ ਇਹ ਤਾਂ ਜਾਣੇ ਪਛਾਣਿਆ ਚਿਹਰਾ, ਇਹ ਵੀ ਨਹੀਂ ਹੈਗਾ ਕਿ ਉਹਨੂੰ ਲੱਭਣਾ ਔਖਾ, ਲੱਭ ਕੇ ਉਹਨੂੰ ਫਾਈਨ ਘੱਟੋ ਘੱਟ ਕੀਤਾ ਜਾਣਾ ਚਾਹੀਦਾ ਜੀ, ਜਿਹੜਾ ਵੀ ਉਹਦਾ ਬਣਦਾ ਇਸ ਸਟੰਟਬਾਜ਼ੀ ਦੇ ਵਾਸਤੇ। ਜੀ ਬਿਲਕੁਲ, ਮੰਤਰੀ ਸਾਹਿਬ ਕਹਿੰਦੇ ਜਿੱਦੇ ਜਿੱਤਿਆ ਸੀ ਉਦੋਂ ਤੇ ਸੱਟ ਤਾਂ ਭਲਿਆ ਮਾਨਸਾ ਉਦੋਂ ਵੀ ਵੱਜ ਸਕਦੀ ਸੀ। ਖੈਰ ਬੈਂਸ ਸਾਹਿਬ ਦੀ ਗੱਲ ਕਰੀਏ, ਪੰਨੂ ਸਾਹਿਬ, ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਸਿਮਰਜੀਤ ਬੈਂਸ ਤੇ। ਸਿਮਰਜੀਤ ਬੈਂਸ ਪਤਾ ਨਹੀਂ ਕਿਹਦੀ ਸਲਾਹ ਦੇ ਉੱਤੇ ਜਿਹੜਾ ਜੀ ਉਹ ਚੱਲਦਾ। ਬਿਲਕੁਲ, ਉਹ ਜਿੱਦਾਂ ਵੇਖਿਆ ਜਾਵੇ ਤਾਂ ਜਿਹੜੀ ਸਿਮਰਜੀਤ ਬੈਂਸ ਦੀ ਸਿਆਸਤ ਹੈ ਉਹ ਹਿੰਸਾ ਤੋਂ ਨਿਕਲੀ ਹੋਈ ਹੈ, ਕਿਉਂਕਿ ਸਿਮਰਜੀਤ ਬੈਂਸ ਚਰਚਿਤ ਉਦੋਂ ਹੀ ਹੋਇਆ ਉਹ ਤੇ ਉਹਦਾ ਭਰਾ ਜਦੋਂ ਇਹਨਾਂ ਨੇ ਇੱਕ ਇਮਾਨਦਾਰ ਅਫਸਰ ਨੂੰ ਕੁੱਟਿਆ ਜੀ, ਜਿਹੜਾ ਉਹ ਤਹਿਸੀਲਦਾਰ ਸੀ, ਉਹਦੇ ਕੱਪੜੇ ਪਾੜ ਕੇ ਬੇਇੱਜ਼ਤ ਕਰਕੇ ਉਹਨੂੰ ਇਹਨਾਂ ਨੇ ਬਾਜ਼ਾਰ ਦੇ ਵਿੱਚ ਲਿਆਂਦਾ ਸੀ। ਜੇ ਤੁਸੀਂ ਪੂਰਾ ਨਿਗਾਹ ਮਾਰ ਲਓ ਜਿੱਥੇ ਵੀ ਇਹ ਲਾਈਵ ਕਰਦੇ ਰਹੇ ਨੇ ਜੀ ਕਿਸੇ ਵੀ ਜਗ੍ਹਾ ਦੇ ਉੱਤੇ, ਹਾਂਜੀ, ਉੱਥੇ ਮੁੜ ਕੇ ਕਦੀ ਇਹਨਾਂ ਨੇ ਦੂਜੀ ਵਾਰੀ ਲਾਈਵ ਨਹੀਂ ਕੀਤਾ ਹੋਊਗਾ। ਇਹ ਸਭ ਨੂੰ ਪਤਾ ਕਿ ਮਹੀਨਾ ਇਕੱਠਾ ਕਰਦੇ ਸੀ, ਮਹੀਨਾ ਇਕੱਠਾ ਕਰਦੇ ਸੀ, ਇਹਨਾਂ ਦੀ ਰਾਜਨੀਤੀ ਉਸ ਚੀਜ਼ ਦੇ ਉੱਤੇ ਜਿਹੜੀ ਉਹ ਚੱਲਦੀ ਸੀ। ਮੁੜ ਕੇ ਫਸ ਗਏ, ਇੱਕ ਔਰਤ ਨੇ ਜਿਹੜੇ ਸੀ ਉਹ ਇਲਜ਼ਾਮ ਲਾਤੇ, ਉਹਨੂੰ ਫੇਸ ਕਰਦੇ ਇੰਨੇ ਹੰਕਾਰ ਦੇ ਵਿੱਚ ਆ ਗਏ ਕਿ ਅਦਾਲਤ ਤੱਕ ਨਹੀਂ ਪਹੁੰਚੇ ਕਿ ਅਸੀਂ ਅਦਾਲਤਾਂ ਨੂੰ ਕੀ ਮੰਨਦੇ ਆ। ਕਹਿਣ ਦਾ ਭਾਵ ਤਾਂ ਇਹੀ ਸੀਗਾ, ਇਸ ਕਰਕੇ ਅਦਾਲਤ ਗਏ ਨਹੀਂ। ਇਸ ਮਾਮਲੇ ਦੇ ਵਿੱਚ ਚਲਾਨ ਪੇਸ਼ ਹੋ ਗਿਆ, ਫਿਰ ਵੀ ਨਾ ਗਏ। ਅਦਾਲਤ ਨੇ ਪੀਓ ਕਰਾਰ ਦੇ ਦਿੱਤਾ, ਪ੍ਰੋਕਲੇਮਡ ਆਫੈਂਡਰ ਜੀ। ਇੱਕ ਮਾਮਲਾ ਉਹਨਾਂ ਦੇ ਉੱਤੇ ਕਰੋਨਾ ਦੇ ਦੌਰਾਨ ਨਿਯਮ ਕਾਨੂੰਨ ਤੋੜਨ ਦਾ ਦਰਜ ਹੋਇਆ, ਉਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਅਦਾਲਤ ਜਾਣਾ ਠੀਕ ਨਹੀਂ ਸਮਝਿਆ ਵੀ ਸਾਨੂੰ ਅਦਾਲਤ ਕੀ ਕਰ ਲੂ। ਉਸ ਮਾਮਲੇ ਦੇ ਵਿੱਚ ਵੀ ਪੀਓ ਕਰਾਰ ਦੇ ਦਿੱਤੇ ਗਏ, ਪ੍ਰੋਕਲੇਮਡ ਆਫੈਂਡਰ। ਫਿਰ ਤੁਰ ਪਏ ਅਦਾਲਤਾਂ ਵੱਲ ਨੂੰ। ਹੇਠਲੀ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰਤੀ। ਹਾਈ ਕੋਰਟ ਦੇ ਵਿੱਚ 2 ਪਟੀਸ਼ਨਾਂ ਪਾਤੀਆਂ, ਦੋਨਾਂ ਮਾਮਲਿਆਂ ਦੇ ਵਿੱਚ ਪੀਓ ਹੋ ਗਿਆ ਤੇ ਮੈਨੂੰ ਇਸ ਮਾਮਲੇ ਦੇ ਵਿੱਚ ਐਂਟੀਸਪੇਟਰੀ ਦੇ ਦਿਓ ਜੀ। ਵੈਸੇ ਮੇਰੀ ਸਮਝ ਤੋਂ ਪਰੇ ਵਾਲੀ ਗੱਲ ਆ ਕਿ ਪੀਓ ਨੂੰ ਐਂਟੀਸਪੇਟਰੀ ਕਿਵੇਂ ਮਿਲ ਸਕਦੀ ਹੈ। ਸ਼ਾਇਦ ਹੋ ਸਕਦਾ ਬੈਂਸ ਸਾਹਿਬ ਕਾਨੂੰਨ ਦੇ ਬਾਰੇ ਕੁਝ ਜ਼ਿਆਦਾ ਜਾਣਦੇ ਹੋਣ, ਜਾਂ ਉਹਨਾਂ ਦੇ ਜਿਹੜੇ ਵਕੀਲ ਨੇ, ਜਿਹੋ ਜਿਹੇ ਵਕੀਲ NDPS ਐਕਟ ਵਾਲੇ ਮਾਮਲੇ ਦੇ ਵਿੱਚ ਕੁਐਸ਼ਿੰਗ ਲੈ ਕੇ ਤੁਰ ਪਏ ਸੀਗੇ ਸੁਪਰੀਮ ਕੋਰਟ ਦੇ ਵਿੱਚ, ਉਹੋ ਜਿਹੇ ਵਕੀਲ ਸਿਮਰਜੀਤ ਬੈਂਸ ਦੇ ਹੋਣੇ ਆ ਜਿਹੜੇ ਕਿ ਐਂਟੀਸਪੇਟਰੀ ਲੈ ਕੇ ਤੁਰ ਪਏ ਹਾਈ ਕੋਰਟ। ਹਾਈ ਕੋਰਟ ਨੇ ਦੋਨੋਂ ਪਟੀਸ਼ਨਾਂ ਰੱਦ ਕਰਤੀਆਂ। ਲੀਜ਼ਾ ਗਿੱਲ ਜਿਹੜੇ ਜੱਜ ਨੇ, ਉਹਨਾਂ ਨੇ ਇਹ ਕਿਹਾ ਕਿ ਨਹੀਂ ਦਿੱਤੀ ਜਾ ਸਕਦੀ ਜ਼ਮਾਨਤ। ਹੁਣ ਸਿਮਰਜੀਤ ਬੈਂਸ ਦੇ ਕੋਲੇ ਕੋਈ ਬਹੁਤੇ ਰਾਹ ਬਚਦੇ ਨਹੀਂ, ਜਾਂ ਤਾਂ ਕਿਉਂਕਿ ਅਜੇ ਤਾਂ ਉਹਨੇ ਲੱਗਦਾ ਨਹੀਂਗਾ ਕਿ ਉਹ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰ ਦੂਗਾ ਜੀ। ਉਹ ਅਜੇ ਸੁਪਰੀਮ ਕੋਰਟ ਜਾਊਗਾ ਜੀ। ਹੁਣ ਛੁੱਟੀਆਂ ਚੱਲਦੀਆਂ, ਛੁੱਟੀਆਂ ਤੋਂ ਬਾਅਦ ਸੁਪਰੀਮ ਕੋਰਟ ਜਾਊਗਾ, ਐਪਲੀਕੇਸ਼ਨ ਤਾਂ ਲੱਗ ਸਕਦੀ ਹੈ। ਕਦੋਂ ਸੁਣਵਾਈ ਹੁੰਦੀ ਹੈ, ਕਿੰਨੀ ਦੇਰ ਲੱਗਦੀ ਹੈ, ਕੁਝ ਨਹੀਂ ਪਤਾ। ਸੁਪਰੀਮ ਕੋਰਟ ਤੋਂ ਬਾਅਦ ਹੋ ਸਕਦਾ ਆਤਮ ਸਮਰਪਣ ਕਰੇ ਨਾ ਕਰੇ, ਉਹਦੇ ਉੱਤੇ ਨਿਰਭਰ ਹੈ। ਤਕਨੀਕੀ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਇਹ ਕੇਸ ਸਰਸੇ ਵਾਲੇ ਵਰਗਾ ਲਗਭਗ ਬਣਦਾ ਤੁਰਿਆ ਜਾ ਰਿਹਾ। ਉਹ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਸੀ ਹੋਇਆ, ਚਲਾਨ ਪੇਸ਼ ਹੋ ਗਿਆ, ਨਹੀਂ ਪੇਸ਼ ਹੋਇਆ, ਮੁੜ ਕੇ ਟਰਾਇਲ ਸ਼ੁਰੂ ਹੋ ਗਿਆ, ਨਹੀਂ ਪੇਸ਼ ਹੋਇਆ। ਟਰਾਇਲ ਚੱਲਦਿਆਂ ਜਦੋਂ ਫੈਸਲੇ ਦੀ ਘੜੀ ਆਣ ਪੁੱਜੀ ਤਾਂ ਉਦੋਂ ਆਖਿਆ ਗਿਆ ਵੀ ਆ ਜਾ ਹੁਣ ਤੈਨੂੰ ਇੱਥੇ ਟਰਾਇਲ ਦੇ ਮੌਕੇ ਦੇ ਉੱਤੇ ਕੀ ਫੈਸਲਾ ਹੋਣਾ ਉਹ ਸੁਣਨਾ ਪਊਗਾ ਤੈਨੂੰ ਆ ਕੇ ਜੀ। ਦੇਖੋ ਇਹ ਵੱਖਰੀ ਗੱਲ ਹੈ ਕਿ ਉਹਨੂੰ ਕਿਵੇਂ ਲਿਆਂਦਾ ਕਿਵੇਂ ਨਹੀਂ ਲਿਆਂਦਾ, ਉਹਦੇ ਵਾਸਤੇ ਬੜਾ ਕੁਝ ਚੱਲਦਾ, ਪਰ ਲਿਆ ਕੇ ਅਦਾਲਤ ਨੇ ਫਿਰ ਮੱਕੂ ਠੱਪਤਾ ਜੀ। ਇਸੇ ਤਰੀਕੇ ਦੇ ਨਾਲ ਬਹਿਸ ਦੀ ਹੋਣੀ ਹੈ। ਇਧਰ ਟਰਾਇਲ ਜਿਹੜਾ ਸਟਾਰਟ ਹੋ ਗਿਆ, ਉਹ ਬੰਦਾ ਇਹ ਸਮਝਦਾ ਕਿ ਮੈਂ ਫੇਸਬੁੱਕ ਦੇ ਰਾਹੀਂ ਕੁਝ ਵੀ ਕਰ ਸਕਦਾ, ਸੋਸ਼ਲ ਮੀਡੀਆ ਦੇ ਉੱਤੇ ਤਾਂ ਉਸੇ ਤਰੀਕੇ ਦੇ ਨਾਲ ਐਕਟਿਵ ਹੈ। ਉਹ ਇੱਕ ਗੱਲ ਭੁੱਲਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਲਾਈਕਸ ਤੇ ਕਮੈਂਟ ਜਿਹੜੇ ਕਰਨ ਵਾਲੇ ਹਨ ਉਹ ਤੁਹਾਡੇ ਅਸਲ ਹਮਾਇਤੀ ਨਹੀਂ ਹੁੰਦੇ ਜੀ। ਉਹ ਤਾਂ ਤਮਾਸ਼ਬੀਨ ਉਹਨਾਂ ਦੇ ਵਿੱਚੋਂ ਬਹੁਤੇ ਹੁੰਦੇ ਆ, ਕੁਝ ਜਿਹੜੇ ਉਹ ਜ਼ਰੂਰ ਹੋਣਗੇ ਹਮਾਇਤੀ, ਪਰ ਉਹ ਅਜੇ ਵੀ ਇਹ ਸਮਝਦਾ
ਕਿ ਦੇਖੋ ਜੀ, ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਲੋਕ ਪਸੰਦ ਕਰ ਰਹੇ ਆ, ਥੱਲੇ ਜਿਹੜੇ ਕਮੈਂਟ ਕਰਨ ਵਾਲੇ ਆ ਉਹ ਵੀ ਕਹਿੰਦੇ ਆ ਜੀ ਬਾਂਸ ਸਾਹਿਬ ਚੁੱਕ ਦਿਓ, ਜੀ ਤੁਸੀਂ ਹੀਰੋ। ਉਹ ਇਹੋ ਜਿਹੇ ਹੀਰੋ ਨੂੰ ਜਿਹੜਾ ਜੀ ਚੜਾ ਕੇ ਪੌੜੀ ਦੇ ਉੱਤੇ ਜਿਹੜਾ ਇਦਾਂ ਹੀ ਕੁਝ ਵਰਤਦੇ ਆ ਵੀ ਚੜ ਜਾ ਪੁੱਤ ਸੂਲੀ ਤੇ ਕਰਤਾਰ ਭਲੀ ਕਰੂਗਾ, ਉਹ ਸੂਲੀ ਦੇ ਉੱਤੇ ਦਾ ਜਿਹੜਾ ਚੜਾ ਦਿੰਦੇ ਆ। ਫੇਸ ਜਿਹੜੇ ਕੋਈ ਵੀ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਕਮੈਂਟਾਂ ਤੇ ਲਾਈਕਸ ਦੇ ਚੱਕਰਾਂ ਦੇ ਵਿੱਚ ਆਉਣ ਵਾਲਾ ਜਿਹੜਾ ਵਿਅਕਤੀ ਆ ਉਹ ਰਿਐਲਿਟੀ ਤੋਂ ਅਕਸਰ ਬਹੁਤ ਦੂਰ ਹੋ ਜਾਂਦਾ। ਜੀ ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਵੈਰੀ ਮਚ ਜੀ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਖਬਰਾਂ ਤੇ ਚਰਚਾ ਕੀਤੀ ਹੈ। ਸਿਮਰਜੀਤ ਬੈਂਸ ਤੋਂ ਲੈ ਕੇ ਉਸ ਤੋਂ ਬਾਅਦ ਫਿਰ ਕਈ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਹੋਈ ਹੈ, ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਟੰਟ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਆਏ, ਰਣਜੀਤ ਸਾਗਰ ਝੀਲ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਦੀਆਂ ਗੱਲਾਂ, ਸਰਕਾਰ ਦੇ ਦਾਅਵੇ, ਧਰਮਸੋਤ ਤੇ ਸਾਥੀਆਂ ਦਾ ਰਿਮਾਂਡ ਵਧਿਆ, ਜੰਗਲਾਤ ਅਫਸਰਾਂ ਦੇ ਵਿੱਚ ਡਰ ਹੈ ਕਿਤੇ ਸਾਡਾ ਨਾ ਨੰਬਰ ਲੱਗ ਜਾਵੇ। ਮੁੱਖ ਮੰਤਰੀ ਨੇ ਗੈਂਗਸਟਰ ਫੜਨ ਦੇ ਲਈ ਕੈਨੇਡਾ ਸਰਕਾਰ ਤੋਂ ਸਹਿਯੋਗ ਮੰਗਿਆ। ਪੈਗੰਬਰ ਟਿੱਪਣੀਆਂ ਦੇ ਮਾਮਲੇ ਦੇ ਵਿੱਚ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸੀ ਉਹ ਹਿੰਸਕ ਹੋ ਗਏ। ਰਾਜ ਸਭਾ ਸੀਟਾਂ ਦੇ ਲਈ ਚੋਣਾਂ ਹੋਈਆਂ ਨੇ, ਨਾਲ ਹਾਈ ਵੋਲਟੇਜ ਡਰਾਮਾ ਵੀ ਹੋਇਆ। ਪੰਜਾਬੀ ਰੇਡੀਓ USA ਦੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।